अस्सलाम वालेकुम, सत श्री अकाल, प्रणाम दोस्तों। एक पेट पंजाब ਦਾ ਚੈਨਲ ਦੀ ਟੀਮ ਔਰ ਸਾਡਾ ਦੇਸ਼ ਪੰਜਾਬ ਚੈਨਲ ਦੀ ਟੀਮ ਪਹੁੰਚੀ ਸੀਗੀ ਜੀ ਬਾਬਾ ਜੀ ਮੁਹੰਮਦ ਸਦੀਕ ਔਰ ਬਾਬਾ ਬੰਬ ਕੋ। ਬਾਬਾ ਫਕੀਰੀਆ ਜੀ ਵੀ ਸਾਡੇ ਨਾਲ ਆ ਤੇ ਸਾਦਕ ਜੱਟ ਉਹਨਾਂ ਦੇ ਡੇਰੇ ਤੇ ਅਸੀਂ ਮੌਜੂਦ ਹਾਂ ਜੀ। ਚੱਕ ਨੰਬਰ 492 ਇੱਥੇ ਦੇ ਰਹਿਣ ਵਾਲੇ ਬਾਬਾ ਜੀ। ਬਾਬਾ ਜੀ ਨੇ ਅੱਜ ਗੱਲ ਸੁਣਾਣੀ ਹੈ ਜਿਹਦੇ ਵਿੱਚ ਕਈ ਵਾਰੀ ਆਪਾਂ ਕਹਿ ਦਿੰਦੇ ਵੀ ਅੱਖੀਂ ਦੇਖਿਆ ਕੰਨੀ ਸੁਣਿਆ ਝੂਠ ਹੋ ਜਾਂਦਾ ਆ। ਉਹ ਝੂਠ ਕਿਸ ਤਰ੍ਹਾਂ ਹੁੰਦਾ ਆ ਉਹ ਆਪਾਂ ਅੱਜ ਇਹਨਾਂ ਕੋਲ ਜਿਹੜੇ ਇੱਕ ਕਿੱਸਾ ਇਹਨਾਂ ਨੇ ਸੁਣਾਉਣਾ। ਇੱਕ ਬਾਦਸ਼ਾਹ, ਇੱਕ ਵਜ਼ੀਰ, ਇੱਕ ਉਹਨਾਂ ਨੇ ਜਿਹੜਾ ਬੰਦਾ ਰੱਖਿਆ ਹੁੰਦਾ ਸੀ ਇੱਕ ਉਹਨਾਂ ਦਾ, ਉਹ ਕਿਸ ਤਰ੍ਹਾਂ ਜਿਹੜਾ ਬਾਦਸ਼ਾਹ ਦੀ ਮਤਲਬ ਉਹਨਾਂ ਦੇ ਬੇਗਮ ਦੇ ਨਾਲ ਜੋ ਵੀ ਉਹਦਾ ਮਸਲਾ ਬਣਦਾ, ਉਹ ਕਿਸ ਤਰ੍ਹਾਂ ਅੱਖੀਂ ਦੇਖਿਆ ਕੰਨੀ ਸੁਣਿਆ ਝੂਠ ਹੋਇਆ, ਉਹ ਸਾਰਾ ਆਪਾਂ ਅੱਜ ਬਾਬਾ ਜੀ ਉਹਨਾਂ ਕੋਲ ਪੁੱਛਾਂਗੇ। ਬਾਤ ਇਹ ਆ ਥੋੜੀ ਜੀ ਗੱਲ ਇਸ ਤਰ੍ਹਾਂ ਦੀ ਆ ਕਿ ਜਿਹੜੀ ਤੁਹਾਡੇ ਸਾਰਿਆਂ ਦੇ ਆਉਣ ਵਾਲੀ ਜ਼ਿੰਦਗੀ 'ਚ ਕੰਮ ਆਉਣਾ ਉਹ ਸੁਣਾਉਣੀ ਜਿਹੜਾ ਪੁਰਾਣੀ ਬਾਦਸ਼ਾਹ ਵਜ਼ੀਰ ਦੋਵੇਂ ਝਗੜਦੇ। ਅੱਛਾ। ਵਜ਼ੀਰ ਕਹਿੰਦਾ ਬਾਦਸ਼ਾਹ ਨੂੰ ਵੀ ਅੱਖੀਂ ਦੇਖੀ ਕੰਨੀ ਸੁਣੀ ਗੱਲ ਝੂਠੀ ਹੋ ਜਾਂਦੀ ਹੈ ਜਦ ਤੱਕ ਉਹਦਾ ਨਤੀਜਾ ਨਾ ਕੱਢੇ। ਵੈਰੀ ਗੁੱਡ, ਵੈਰੀ ਗੁੱਡ। ਬਾਦਸ਼ਾਹ ਕਹਿੰਦਾ ਨਹੀਂ ਇਹ ਨਹੀਂ ਹੋ ਸਕਦੀ। ਉਹਨੇ ਕਿਹਾ ਵਕਤ ਆਇਆ ਤੇ ਫਿਰ ਦੱਸਾਂਗੇ। ਉਹਨਾਂ ਦੀ ਬਹਿਸ ਉੱਤੇ ਬਰਕਰਾਰ। ਹਾਂ। ਉਹ ਸਾਲ ਅਕਬਰ ਬਾਦਸ਼ਾਹ ਦਾ ਰਾਜ ਸੀ। ਉਹ ਸਾਲ ਬਾਰਿਸ਼ਾਂ ਨਾ ਹੋਈ। ਉਹਦਾ ਭਰਾ ਜਿਹੜਾ ਸੀ ਨਾ ਲੰਬੜਦਾਰ ਬੱਕਰੀਆਂ ਚਾਰਦਾ, ਇਹਨੂੰ ਛੇੜੂ ਕਹਿ ਦਿੰਦੇ ਆਪਾਂ, ਜਾਲੀ। ਹਾਂਜੀ, ਜਾਲੀ। ਤੇ ਜਵਾਨ ਬੜਾ ਸੀ, ਖੁੰਡਾ ਕੋਲੇ ਰੱਖਣਾ। ਜੇ ਕੋਈ ਜ਼ਿਮੀਦਾਰ ਵੀ ਵੜ ਗਿਆ ਤਾਂ ਲੰਬੜਦਾਰ ਦਾ ਭਰਾ ਸੀ, ਮਾਂ ਨਹੀਂ ਧੌਣ ਸੁੱਟ ਕੇ ਪਰਾਂ ਤੇ ਬੱਕਰੀਆਂ ਲਿਜਾ ਕੇ ਘਰ ਜਾ ਕਰ ਲੈ ਜਾਊਗੀ। ਉਹ ਹੁਣ ਤੁਰਿਆ ਆਉਂਦਾ ਤੇ ਸ਼ਾਮ ਨੂੰ ਬੈਠੇ ਉੱਥੇ ਸਲਾਹ ਬਣਾਉਂਦੇ ਆ ਸਾਰੀ ਪਰਿਆ ਪਿੰਡ ਚੌਂਕੇ ਤੇ ਵੀ ਯਾਰ ਆਪਾਂ ਦਰਖਾਸਤ ਲਿਖੀਏ, ਅਕਬਰ ਬਾਦਸ਼ਾਹ ਨੂੰ ਭੇਜੀਏ, ਆਪਣਾ ਹਾਲਾ ਮਾਮਲਾ ਮਾਫ ਜਿਹੜਾ ਉਸ ਵਕਤ ਦੇ ਲਿਹਾਜ਼ ਨਾਲ ਸੀਗਾ। ਉਹ ਸੁਣ ਕੇ ਗੱਲ ਤੇ ਖੁੰਡਾ ਨਾ ਟਾਕ ਨਾਲ ਲਾ ਕੇ ਖੜਾ ਹੋ ਗਿਆ ਵੀ ਕੀ ਗੱਲਾਂ ਕਰ ਰਹੇ। ਉਹਨੇ ਕਿਹਾ ਯਾਰ ਤੁਸੀਂ ਦਰਖਾਸਤ ਲਿਖੋਗੇ, ਡਾਕ 'ਚ ਪਾਓਗੇ, ਪਤਾ ਨਹੀਂ ਜਾਊਗੀ ਕਿ ਨਹੀਂ ਜਾਊਗੀ, ਇਹ ਤੁਸੀਂ ਮੈਨੂੰ ਫੜਾਓ, ਮੈਂ ਤੋੜ ਲੈ ਜਾਣਾ। ਮੈਂ ਕਦੇ ਸ਼ਹਿਰ ਗਿਆ ਨਹੀਂ, ਇਹ ਡਾਕ ਉੱਥੇ ਕਿੱਦਾਂ ਪਹੁੰਚਾ ਦੂਗਾ। ਹੁਣ ਜੇ ਉਹ ਅੜਦੇ ਸੀ ਤਾਂ ਖੁੰਡਾ ਚੱਕਦਾ ਸੀ, ਨਹੀਂ ਦਿਓ। ਉਹਨਾਂ ਨੇ ਉਹ ਕਾਗਜ਼ ਉਹਨੂੰ ਫੜਾ ਤੇ ਵੀ ਲੈ ਜਾ। ਉਹਨੇ ਕਿਹਾ ਮੇਰੀਆਂ ਬੱਕਰੀਆਂ ਦਾ ਧਿਆਨ ਰੱਖਣਾ ਜਦ ਤੱਕ ਮੈਂ ਨਾ ਇਹਨਾਂ 'ਚ ਕੋਈ ਅਰੇ ਪਰੇ ਨਾ ਹੋਵੇ। ਫਿਰ ਨਾ ਕਿ ਲੰਬੜਦਾਰਾ ਮਾਂ ਆਉਂਦੇ ਨੇ ਕੁੰਡੇ ਨਾਲ ਤਬਾਈ ਲਾ ਦੇਣੀ। ਉਹਨੇ ਕਿਹਾ ਬਾਬਾ ਤੇਰੀਆਂ ਬੱਕਰੀਆਂ ਵੀ ਸਾਂਭਾਂਗੇ, ਤੂੰ ਜਾ, ਨਿਕਲਦਾ ਹੋ। ਉਹਨੇ ਜਨਾਬ ਉਹ ਮਾਰੀ ਫੈਲ ਕੱਛੇ, ਅੱਲਾ ਤੇਰੀ ਯਾਰੀ ਦਿੱਲੀ ਨੂੰ ਸਿੱਧਾ ਹੋ ਗਿਆ। ਦਿੱਲੀ ਗਿਆ, ਉਦੋਂ ਦੱਸਦਾ ਦਿੱਲੀ ਦੇ 4 ਦਰਵਾਜ਼ੇ ਸੀ ਜਾਂ 1 ਦਰਵਾਜ਼ਾ ਸੀ। ਅੱਛਾ। 4 ਸ਼ਪੀਰੋਂ ਮਤਲਬ ਸਪੀਲ ਸੀ। ਏਡੀ ਕੀ ਸੀ ਦਿੱਲੀ ਉਦੋਂ। ਹੁਣ ਤਾਂ ਕੋਈ ਅੰਤ ਨਹੀਂ, ਬਹੁਤ ਬੜੀਆ ਮੈਂ ਦੇਖ ਆਇਆ। ਉਹਨੇ ਜਨਾਬ ਉਹ ਨਾ ਜਿਸ ਵੇਲੇ ਉਹ ਉੱਥੇ ਗਿਆ ਤੇ ਗੇਟ ਤੇ ਇੱਕ ਬੰਦਾ ਖੜਾ, ਉਹਨੂੰ ਪੁੱਛਿਆ ਵੀ ਯਾਰ ਮੈਂ ਅਕਬਰ ਬਾਦਸ਼ਾਹ ਦੀ ਕਚਹਿਰੀ ਜਾਣਾ, ਮੈਨੂੰ ਦੱਸ ਕਿਹੜੀ ਗਲੀ ਪੈ ਕੇ ਜਾਵਾਂ। ਅੱਛਾ। ਉਹ ਬੰਦਾ ਸੀ ਕੁਛ ਸ਼ੈਤਾਨ। ਉਹਨੇ ਚੱਕਰ ਦੇ ਕੇ ਨਾ ਕੰਜਰੀਆਂ ਵਾਲੀ ਗਲੀ ਚ ਪਾ ਦਿੱਤਾ। ਅੱਛਾ। ਉਹਨੇ ਕਦੇ ਜ਼ਿੰਦਗੀ 'ਚ ਨਹੀਂ ਦੇਖਿਆ ਕੀ ਬਲਾਂ ਤੇ ਕੀ ਛਾਇਆ। ਉਹ ਜਦੋਂ ਉੱਥੇ ਗਿਆ ਨਾ ਤੇ ਇੱਕ ਇਹਦੇ ਵਰਗੀ ਇੱਕ ਮੇਰੇ ਵਰਗੀ ਤਾਂ ਉਹ ਸੱਕ ਸੁੱਕ ਜਾ ਮਾਲ ਕੇ ਬੈਠੀਆਂ ਚੰਗੀਆਂ ਜਵਾਨ ਤੇ ਇੱਕ ਪਰਾਂ ਨੂੰ ਬੈਠੀ ਲਵੀ ਜੀ ਸੋਹਣੀ ਜੀ। ਅੱਛਾ। ਤੇ ਉਹ ਨਾ ਪਾਨ ਖਾਂਦੀਆਂ। ਅੱਛਾ। ਉਹ ਪਾਨ ਖਾਂਦੀਆਂ ਜਦ ਥੁੱਕਿਆ ਨਾ, ਉਹਨੇ ਕਿਹਾ ਯਾਰ ਮੂੰਹ ਤੋਂ ਲਹੂ ਨਿਕਲਦਾ। ਉਹਦੇ ਕੋਲ ਜਾ ਕੇ ਕਹਿੰਦਾ ਭੈਣ ਮੈਨੂੰ ਇਹ ਦੱਸ ਵੀ ਤੇਰੇ ਮੂੰਹ 'ਚ ਲਹੂ ਕਿਉਂ ਨਿਕਲਦਾ। ਉਹ ਸੀ ਸ਼ੈਤਾਨ। ਉਹ ਕਹਿੰਦੀ ਇਹ ਮੇਰੇ ਇੱਕ ਬੰਦਾ ਆਇਆ ਸੀ ਨਾ, ਦੰਦੀ ਵੱਡੀ, ਉਹਦੀ ਵਜ੍ਹਾ ਨਾਲ ਨਿਕਲਦਾ, ਤੂੰ ਉਹਦੇ ਵੱਢ ਦੇ, ਹੁਣੇ ਨਿਕਲ ਲੱਗ ਜੂ। ਉਹਦੀ ਗੱਲ ਸੁਣ ਕੇ ਉਹਨੇ ਕਬੂਤਰੀ ਉਹ ਫੜੀ, ਦੰਦੀ ਵੱਢ ਕੇ ਅੱਧੀ ਗੱਲ ਖਾ ਲਈ। ਉਹਦਾ ਵੀ ਲਹੂ ਚੱਲਣ ਲੱਗ ਪਿਆ, ਰੌਲਾ ਪੈ ਗਿਆ, ਕੰਜਰ ਇਕੱਠੇ ਹੋ ਫੜੋ ਵੀ ਫਲਾਣਾ ਵੀ ਟਮਕਾਣਾ ਵੀ ਜੇ ਤੇ ਉਹ ਕਹਿੰਦਾ ਜੀ ਇਹਨੂੰ। ਉਹਨੇ ਕਿਹਾ ਕੀ ਕਰੋਗੇ, ਮੇਰੇ ਨੇੜੇ ਨਾ ਆਇਓ, ਜਿਹੜਾ ਨੇੜੇ ਆ ਮੈਂ ਛੱਡਣਾ ਨਹੀਂ। ਉਹ ਦੇਖਦਾ ਸੀ ਖੁੰਡਾ 6 ਫੁੱਟ ਦਾ। ਇਹ ਤਾਂ ਵਾਕਿਆ ਯਾਰ ਉੱਤੇ ਪੂਰਾ ਦੇ ਮੋਢੇ ਦੇ ਤਾਂ ਬੰਦਾ ਕੋਈ ਯਾਦ ਆ। ਅਸੀਂ ਤੈਨੂੰ ਅਕਬਰ ਬਾਦਸ਼ਾਹ ਕਹਿੰਦਾ ਮੈਂ ਵੀ ਉੱਥੇ ਹੀ ਜਾਣਾ। ਆਜੋ ਮੈਨੂੰ ਮੂਹਰੇ ਲੱਗੋ, ਮੇਰੇ ਮੂਹਰੇ ਪਿੱਛੇ ਨਹੀਂ ਮੁੰਡਾ, ਚਲੋ ਤੋੜ ਲੈ। ਅੱਗੇ ਬਾਜ਼ਾਰ 'ਚ ਗਿਆ ਤਾਂ ਕਹਿੰਦੇ ਕਚਹਿਰੀ ਜਾਣਾ ਬਾਦਸ਼ਾਹ ਦੀ। ਅੱਤਰ ਦੇ ਫੰਬਾ ਨਾ ਲਾ ਲਈਏ ਕਿ ਲੈ ਕੇ ਪੰਸਾਰੀ ਤੋਂ, ਕਿਸੇ ਨੇ ਕੱਢਣਾ ਲਿਆ, ਕਿਸੇ ਨੇ ਪੈਸੇ ਦੇ ਲਿਆ, ਫੰਬਾ ਲੈ ਲਿਆ ਕਿ 2-2। ਉਹ ਹੁਣ ਜਨਾਬ ਕੋਲੇ ਨੂੰ ਹੋ ਕੇ ਕਹਿੰਦਾ ਯਾਰ ਮੈਨੂੰ ਵੀ ਦੇ ਦੇ, ਮੈਂ ਵੀ ਅਕਬਰ ਬਾਦਸ਼ਾਹ ਦੀ ਕਚਹਿਰੀ 'ਚ ਜਾਣਾ, ਮੈਂ ਕਿਹੜਾ ਹੋਰ ਕਿਤੇ ਜਾਣਾ। ਉਹਨੇ ਕਿਹਾ ਲੈ ਕੱਢ ਪੈਸੇ। ਉਹ ਕਿਤੇ ਲਗੋਟੀ ਲੜ ਪੁਰਾਣੇ ਜ਼ਮਾਨੇ ਦੀ ਜਵਾਨੀ ਬੰਨੀ ਸੀਗੀ, ਉਹਨੇ ਕੱਢ ਕੇ ਫੜਾ ਦਿੱਤੀ।
ਉਹ ਸੀ ਖੋਟੀ। ਹੂੰ ਉਹ ਪੰਸਾਰੀ ਨੇ ਹਮਾਕੇ ਚਾਹ ਵੀ ਇੰਨੀ ਗਾਹਕੀ ਲੱਗੀ, ਉਹਨੇ ਚੱਕ ਕੇ ਨਾਲੀ ਚ ਮਾਰੀ, ਕਹਿੰਦਾ ਖੋਟੀ ਤੋਂ ਨਹੀਂ ਭਾਲਦਾ ਆਦਰ ਆ। ਹੂੰ ਉਹ ਕਹਿੰਦਾ ਯਾਰ ਫਿਰ ਉਦਾਂ ਹੀ ਇੱਕ ਫੰਬਾ ਦੇ ਦੇ, ਚੱਲ ਚੱਲ ਤੇਰੇ ਵਰਗੇ ਬਥੇਰੇ ਆ ਇੱਥੇ ਆਉਂਦੇ ਜਾਂਦੇ, ਕੋਈ ਫੰਬਾ ਨਹੀਂ ਹੈ। ਉਹਨੇ ਕਿਹਾ ਅੱਛਾ ਖੜਾ ਰਿਹਾ। ਉਹ ਅੰਦਰ ਨੂੰ ਗਿਆ, ਕੋਈ ਹੋਰ ਸੌਦੇ ਵਾਲਾ ਅੰਦਰ ਨੂੰ ਗਿਆ ਤੇ ਉਹਨੇ ਭੂਰੇ ਵਿੱਚ ਡਬੋਏ। ਅੱਛਾ ਸਾਰਾ ਕੁਝ ਹੀ। ਹਾਂ ਜਦੋਂ ਅੰਦਰੋਂ ਮੁੜਿਆ ਨਾ ਉਹਦੇ ਆਉਂਦੇ ਨੂੰ ਪੂਰਾ ਖਿੱਚਣ ਡਿਆ ਸੀ ਵਿੱਚੋਂ। ਹੂੰ ਤੇ ਲਪਟਾਂ ਹੀ ਲਪਟਾਂ ਸਾਰੇ ਸ਼ਹਿਰ ਦੇ ਵਿੱਚ ਪਾਉਂਦੇ, ਜਦੋਂ ਨੂੰ ਬੁੱਲਾ ਜਾ ਵੀ ਯਾਰ ਇਹ ਤੇ ਕਿਹੜਾ ਅਫਸਰ ਆ ਗਿਆ, ਕਿਹੜਾ ਏਦਾਂ ਬਾਦਸ਼ਾਹ ਆ ਗਿਆ, ਜਿਹੜੀ ਇੰਨੀ ਖੁਸ਼ਬੂ ਆ ਰਹੀ ਆ ਕਚਹਿਰੀਆਂ ਵੱਲ ਨੂੰ। ਹਾਂਜੀ ਉਹ ਵੀ ਨਾਲ ਹੀ ਰਲ ਗਿਆ। ਉਹਨੇ ਕਿਹਾ ਮੈਂ ਤਾਂ ਉੱਥੇ ਹੀ ਫੈਸਲਾ ਕਰਾਉਂਗਾ ਜੀ। ਉਹਨੇ ਕਿਹਾ ਆ ਜਾ ਤੂੰ ਚੱਲ, ਅਗਲੇ ਉਹਨੇ ਨਾਲ ਰਲ, ਹੂੰ ਉੱਥੇ ਕਰਾਂਗੇ ਫੈਸਲਾ। ਚੱਲ ਚਲੇ ਗਏ ਕਚਹਿਰੀ। ਜਦੋਂ ਹੁਣ ਚੌਰੀ ਬੜਿਆ ਬੰਦਾ, ਇਧਰੋਂ ਕਚਹਿਰੀ ਨੂੰ ਹਵਾ ਦਾ ਬੁੱਲਾ ਤੇ ਸਾਰੀ ਪਬਲਿਕ ਉੱਠ ਕੇ ਖੜੀ ਹੋ ਗਈ। ਇਹ ਕਿਹੜਾ ਬਾਦਸ਼ਾਹ ਆ ਗਿਆ ਜੀ, ਖੁਸ਼ਬੂ ਆ ਰਹੀ ਹੈ। ਬਾਦਸ਼ਾਹ ਨੇ ਹੱਥ ਦਿੱਤਾ ਵੀ ਜਿਹੜੇ ਇਹ ਬੰਦੇ ਆ ਰਹੇ ਆ ਨਾ, ਤੇ ਤੁਸੀਂ ਇਹਨਾਂ ਨੂੰ ਰਸਤਾ ਦੇ ਦਿਓ, ਇਹਨੂੰ ਤੋੜ, ਪਹਿਲਾਂ ਇਹਨਾਂ ਦੀ ਗੱਲ ਸੁਣਦੇ ਆ, ਬਾਕੀ ਦੀਆਂ ਦੀ ਫੇਰ ਸੁਣਾਂਗੇ। ਅੱਛਾ ਉਹਨੇ ਜਨਾਬ ਮੂਹਰੇ ਸੱਦ ਹਾਂ ਹਾਂ ਬਈ ਕੰਜਰੀਆਂ ਦਾ ਫਰੋਲਾ ਸੁਣਿਆ, ਹਾਂ ਬਈ ਤੁਸੀਂ ਇਹ ਕੀ ਕੀਤਾ, ਕੀ ਆ ਜਾਂ ਸਾਡੇ ਇਹਦੇ ਨਾਲ ਦਾ ਇਹਨੇ ਕੰਜਰਖਾਨਾ ਕੀਤਾ, ਹੈ ਕਰਤਾ ਜੀ, ਮਾਰਤੀ ਹੈ, ਵੱਢਤੀ ਟੁੱਕਤੀ। ਅੱਛਾ ਉਹਨੇ ਕਿਹਾ ਬਾਦਸ਼ਾਹ ਸਲਾਮਤ ਮੇਰੀ ਗੱਲ ਸੁਣ ਲੈ। ਇਹਨਾਂ ਨੂੰ ਇਹ ਪੁੱਛ ਵੀ ਮੈਂ ਇਹਨਾਂ ਨੂੰ ਕੀ ਕਿਹਾ ਸੀ। ਹਾਂ ਕਹਿੰਦੀ ਜੀ, ਕਹਿੰਦਾ ਸੀ ਭੈਣ ਤੇਰੇ ਮੂੰਹ 'ਚ ਲਹੂ ਕੋ ਨਿਕਲਦਾ, ਮੈਂ ਸ਼ੁਗਲਾ ਕਹਤਾ ਵੀ ਮੇਰਾ ਇੱਕ ਬੰਦਾ ਨਦੀ ਵੱਢ ਗਿਆ ਤੇ ਤੂੰ ਉਹਦੇ ਵੱਢ ਦੇ। ਕਹਿੰਦਾ ਵੀ ਇਹਦੇ ਕਹਿ ਤੋਂ ਵੱਡੀ ਆ ਗੁਨਾਹ ਇਹਦਾ ਮੇਰਾ ਨਹੀਂ। ਅੱਛਾ ਉਹ ਬਣ ਕੇ ਵੀ ਬਾਕੀ ਇਹਨੂੰ ਪਤਾ ਭੈਣ ਕਾ ਤੋਂ ਕਹਿੰਦਾ ਗੰਜਰੀ ਨੂੰ, ਭੈਣ ਗੱਲ ਹੀ ਕਹਿੰਦਾ। ਜੇ ਇਹਨੂੰ ਪਤਾ ਹੁੰਦਾ ਤਾਂ ਭੈਣ ਹੀ ਕਿਉਂ ਕਹਿੰਦਾ, ਭੈਣ ਹੀ ਨਹੀਂ ਸੀ ਕਹਿਣਾ। ਸਹੀ ਗੱਲ ਇਹ ਝੂਠੇ ਆ। ਚਲੋ ਭੱਜੋ, ਕਹਿੰਦਾ ਆਪਣੇ ਜਾ ਕੇ ਇਲਾਜ ਕਰਾਉਂਦੇ ਫਿਰ। ਹਾਂ ਬਈ ਤੂੰ ਦੱਸ ਵੀ ਕਿੱਦਾਂ। ਕਹਿੰਦਾ ਜੀ ਮੇਰਾ ਤਾਂ ਲੱਖਾਂ ਦਾ ਨੁਕਸਾਨ ਹੋ ਗਿਆ। ਆ ਤੇਰੀ ਸਾਰਾ ਹੈਂ? ਹਾਂਜੀ। ਉਹਨੇ ਕਿਹਾ ਕਿਉਂ ਹੋਇਆ। ਉਹਨੇ ਕਿਹਾ ਜੀ ਇਹਨੂੰ ਪੁੱਛ ਲਓ। ਕਹਿੰਦਾ ਮੈਨੂੰ ਦਿੱਤੀ ਦਵਾਨੀ, ਉਹ ਵੀ ਖੋਟੀ, ਮੈਂ ਜਾ ਕੇ ਨਾਲੀ 'ਚ ਮਾਰੀ। ਕਹਿੰਦਾ ਇਹਨੇ ਕਿਉਂ ਮਾਰੀ ਸੀ, ਇਹਨੂੰ ਫੜਾ ਦਿੰਦਾ ਮੋੜ। ਕਹਿੰਦਾ ਮੇਰੀ ਦਾਦੀ ਨੇ ਦਿੱਤੀ ਸੀ, ਮੇਲੇ ਨੂੰ ਗਏ ਨੇ 4 ਆਨੇ, ਉਹ 'ਚ ਦਵਾਨੀ ਬਚ ਗਈ, ਬਾਕੀ ਮੈਂ ਆਪਣੀ ਮਠਿਆਈ ਖਾ ਕੇ ਆ ਗਿਆ ਸੀ, ਉਦੋਂ ਦੀ ਬੰਨੀ ਹੋਈ ਆ। ਇਹ ਅੱਜ ਖੋਲੀ ਸੀ, ਇਹਨੇ ਕਿਉਂ ਸਿੱਟੀ, ਮੇਰੀ ਦਾਦੀ ਦੀ ਨਿਸ਼ਾਨੀ, ਉਹ ਵੀ ਝੂਠਾ ਹੋ ਗਿਆ। ਉਹਨੇ ਉੱਤੇ ਫੈਸਲਾ ਹੋ ਗਿਆ, ਮਗਰੋਂ ਫੈਲ ਚੱਕ ਕੇ ਬੁਰੇ ਰੱਖ ਆ ਲੋ। ਉਹਨੇ ਕਿਹਾ ਬੜਾ ਬੜਾ ਕੰਮ ਹੈ, ਇਹ ਰੱਖੋ ਇੱਥੇ ਰੱਖੋ, ਇਸ ਬੰਦੇ ਨੂੰ ਇੱਥੇ ਰੱਖ ਲਓ, ਨੌਕਰੀ ਦੇ ਦੋ। ਪੁੱਛ ਲਓ ਇਹਨੂੰ। ਹਾਂ ਉਹਨੇ ਕਿਹਾ ਤੂੰ ਇੱਥੇ ਰਹਿ ਸਕਦਾ, ਕੋਈ ਨੌਕਰੀ ਕਰ ਸਕਦਾ। ਕਹਿੰਦਾ ਜੀ ਨੌਕਰੀ ਦੱਸ ਦਿਓ। ਮੈਂ ਇੱਥੇ ਰਹਿ ਸਕਦਾ, ਜਿਵੇਂ ਇਹ ਕਹਿੰਦਾ ਮੁਰਗੀਆਂ ਖਾਂਦੇ ਜੀ ਭਾਈ ਵਾਲੀ ਗੱਲ ਵੀ ਨਾਲ ਹੀ ਆ ਨਾ। ਆਹੋ ਇਹ ਮੌਜਾ ਤੇ ਬਾਦਸ਼ਾਹ ਦਾ ਖਾਣਾ ਵਾ, ਨਾਲੇ ਖਾਵਾਂਗੇ ਨਾਲੇ ਰੱਜ ਰਵਾਂਗੇ, ਉੱਥੇ ਬੱਕਰੀਆਂ ਚਾਰਦੇ, ਗੱਲ ਹੀ ਕੋਈ ਨਹੀਂ। ਜਦੋਂ ਜਾਣਾ ਹੋਇਆ ਫਿਰ ਦੇਖੀ ਜਾਓ। ਉਹਨੇ ਕਿਹਾ ਜੀ 10 ਸਾਲ ਲਈ ਹਾਲਾ ਮਾਮਲਾ ਤੇਰੇ ਇਲਾਕੇ ਦਾ ਮਾਫ। ਅੱਛਾ ਤੂੰ ਬਸ ਇਹ ਆ ਵੀ ਮੇਰੀ ਛੇਜ ਦੇ ਕੋਲ ਬੈਠੇ ਰਹਿਣਾ, ਜਦ ਤੱਕ ਮੈਂ ਆਵਾਂ ਨਾ ਉਦੋਂ ਤੱਕ ਕੋਲ ਹੀ ਬੈਠੇ ਰਹਿਣਾ। ਜਦੋਂ ਮੈਂ ਅੱਜ ਮੈਂ ਉੱਠ ਕੇ ਆਪਣੇ ਕਮਰੇ ਚੱਲਾਂ, ਜਾ ਕੇ ਸੌਣਾ, ਬਸ ਇਹੀ ਤੇਰੀ ਨੌਕਰੀ। ਹੋਰ ਕੋਈ ਵੱਜਣ ਲੱਗ ਗਈ ਕਲੀਆਂ ਮਾਲਣਾ ਨੇ ਦੇ ਜਾਣੀਆਂ ਜਾਂ ਫੁੱਲ। ਉਹਨੇ ਜਨਾਬ ਛੇਜ ਵਿਛਾਉਣੀ, ਉੱਤੇ ਖਿਲਾਰ ਕੇ ਤੇ ਕੋਲ ਬੈਠੇ ਰਹਿਣਾ, ਫੱਟੇ ਤੇ ਜਾਂ ਕਿੱਦਾਂ ਕਹਿ ਲਓ ਪੀੜੀ ਤੇ ਜਾਂ ਕੁਰਸੀ ਤੇ। ਇੱਕ ਦਿਨ ਵਾਕਿਆ ਆ ਆ ਗਿਆ ਜੀ ਮੌਕਾ, ਆ ਗਿਆ ਜੀ ਮੌਕਾ ਆ ਗਿਆ ਤੇ ਜਨਾਬ ਉਹ ਲੇਟ ਹੋ ਕੇ ਬਾਹਰ ਸ਼ਿਕਾਰ ਖੇਡਣ ਗਏ। ਬਾਦਸ਼ਾਹ ਤੇ ਵਜ਼ੀਰ ਦੋਵੇਂ ਅੱਗੇ 10 ਵਜੇ ਮੁੜੇ ਆਉਂਦਾ ਸੀ। 10 ਵਜੇ ਹੁਣ ਯਾਰ ਦੀ ਨੀਂਦ ਪੱਕੀ ਸੀ ਕਿ ਉਹਨੇ ਤਾਂ ਸੌਣਾ ਹੀ ਸੀ। ਹੁਣ ਮੂੰਹ ਹੋ ਰਿਹਾ ਹੋਣ ਲੱਗੀ। ਹਾਂ ਉਹ ਪਹਿਲਾਂ ਦਿਮਾਗ 'ਚ ਇਹ ਗੱਲ ਆਈ ਵੀ ਯਾਰ ਮੈਂ ਜਾ ਕੇ ਆਪਣੇ ਦੋਸਤਾਂ ਨੂੰ ਦੱਸੂਗਾ। ਕੀ ਦੱਸੂਗਾ ਵੀ ਤੂੰ ਕੀ ਕਰਦਾ ਹੁੰਦਾ ਸੀ। ਉਹ ਮੈਂ ਯਾਰ ਛੁੱਲਾਂ ਦੀ ਛੇਜ ਵਿਛਾ ਕੇ ਕੋਲ ਬਹਿੰਦਾ ਹੁੰਦਾ ਸੀ ਬਾਈ। ਉਹ ਕਹਿਣਗੇ ਪੁੱਛਣਗੇ ਮੈਨੂੰ ਵੀ ਕਦੇ ਪਿਆ ਵੀ ਸੀ, ਇਹ ਬੈਠੀ ਰਹੀ ਕੀ ਕਹੂੰਗਾ ਵੀ ਬੈਠਾ ਹੀ ਨਹੀਂ ਆ। ਅੱਜ ਕਰਦਾ ਉਹਨੂੰ ਨੀਂਦ ਆ ਗਈ। ਨੀਂਦ ਦੀ ਪੈ ਗਈ, ਸੌਂ ਗਿਆ ਪੂਰਾ, ਉੱਤੇ ਲੈ ਲਿਆ ਟੇਢਾ ਜਿਹਾ ਕਰਕੇ, ਜਿਵੇਂ ਸੀਗਾ ਬੁੱਕ ਨੂੰ ਉਦਾਂ ਹੀ ਸੌਂ ਗਿਆ। ਟਾਈਮ ਜੋ ਆਇਆ ਸੀ ਬਾਦਸ਼ਾਹ ਦੀ ਰਾਣੀ ਦਾ ਟਾਈਮ ਸੀਗਾ ਰਾਤ ਦੇ ਬਸ 11 ਵਜੇ। 10 ਵਜੇ ਬਾਦਸ਼ਾਹ ਆਉਂਦਾ ਸੀ, 11 ਵਜੇ ਉਹ 11 ਵਜੇ ਆਈ ਤੇ ਸੁੱਤਾ ਪਿਆ, ਉਹਨੇ ਪੂਰੀ ਦੇਖਿਆ। ਉਹ ਨਾਲ ਦਾ ਗਈ। ਉਹਨੇ ਆ ਕੇ ਜਨਾਬ ਆਪਣੇ ਕੱਪੜੇ ਲੀੜੇ ਸਾਰੇ ਜਿਵੇਂ ਅੱਗੇ ਬਾਦਸ਼ਾਹ ਨਾਲ ਸੁਣਾ ਉਹ ਵੀ ਸਹੀ। ਉਹ ਲੇਟ ਹੋ ਗਈ, ਹੋਰ ਲੇਟ ਹੋ ਗਈ। ਜਦ ਨੂੰ ਜਨਾਬ ਉਹਨਾਂ ਸੁੱਤਿਆਂ ਪਿਆ ਨੂੰ ਤਕਰੀਬਨ 2.5-3 ਘੰਟੇ ਹੋ ਗਏ, ਰਾਤ ਦੇ 12-1 ਦਾ ਟਾਈਮ ਹੋ ਗਿਆ ਤੇ ਵਾਪਸ ਆਏ। ਤੇ ਅੱਗੇ ਜਨਾਬ ਜੱਟ ਨੇ ਜਦੋਂ ਲੱਦ ਲਈ ਨਾ, ਪਾਸਾ ਲਿਆ, ਲੱਤ ਉੱਤੇ
ਫੈਕਟਰ ਹੂੰ ਭਾਈ ਉਹ ਬਾਦਸ਼ਾਹ ਨੇ ਕਿਹਾ ਵੀ ਨੌਕਰੀ ਦਾ ਕੰਮ ਚੱਕਦਾ ਜੀ। ਉਹ ਕਹਿੰਦਾ ਯਾਰ ਨਹੀਂ ਮੈਂ ਨਹੀਂ ਨਾ ਕੁਛ ਕਹਿਣਾ, ਪਹਿਲਾਂ ਵਜ਼ੀਰ ਨੂੰ ਲਿਆਉਣਾ ਸਭ। ਵਜ਼ੀਰ ਨੂੰ ਕਹਿੰਦਾ ਜੀ ਅੱਖੀਂ ਦੇਖੀ ਕੰਨੀ ਸੁਣੀ ਗੱਲ ਅੱਜ ਝੂਠੀ ਕਰਕੇ ਸਵਾਲ ਕੋਈ ਉਹਨੇ ਕਿਹਾ ਚੱਲ ਕੀ ਹੋ ਗਿਆ, ਉਹਨੇ ਕਿਹਾ ਉੱਥੇ ਚੱਲੇਗਾ ਤਾਂ ਪਤਾ ਲੱਗ ਗਏ। ਉਹ ਵਜ਼ੀਰ ਨੇ ਮਾਰੀ ਝਾਤੀ ਵੀ ਐਡੇ ਬੇਹੋਸ਼ ਪਏ ਆ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ। ਇਹ ਉੱਠਣਗੇ ਫਿਰ ਇਹਨਾਂ ਦੇ ਸਾਹਮਣੇ ਆਊਗੀ ਫਿਰ ਇਹਨਾਂ ਦੀ ਗੱਲ ਸਾਹਮਣੇ ਆਊਗੀ ਵੀ ਵੀ ਕੌਣ ਇਹ ਕਿਹਦੇ ਨਾਲ ਕੀ ਕਰਦੇ ਆ। ਹਾਂ। ਉਹਨੂੰ ਬਾਦਸ਼ਾਹ ਨੂੰ ਕਹਿੰਦਾ ਸਕੰਜੇ ਲਾ ਕੇ ਖੜ ਜਾ, ਆਪ ਜੀ ਇੱਕ ਵਜੇ ਖੜ ਗਿਆ। ਜਦ ਬਾਦਸ਼ਾਹ ਰਾਣੀ ਦਾ ਟਾਈਮ ਮੁੱਕ ਗਿਆ ਵੀ ਉਹ ਜਿਸ ਵੇਲੇ ਅੱਗੇ ਕਰਨ ਜਾਂਦੀ ਸੀ, ਉਹ ਟਾਈਮ ਆਇਆ ਤੇ ਉੱਠੀ। ਜਦ ਦੇਖੋ ਤਾਂ ਡੋਡੀਆਂ ਮੁੱਛੋਂ ਪਿਆ ਨਾ ਇਹ ਵੀ ਅਸੀਂ ਭੱਜੀ ਜਨਾਬ ਤਾਰ ਤਲਵਾਰ ਟੰਗੀ ਸੀ, ਫੜ ਲਈ ਜੀ ਨੇ ਜਾ ਕੇ ਦੁੱਧ ਫੜ ਲਿਆ। ਦੋਨੇ ਗਲਤਫਹਿਮੀ ਦਾ ਸ਼ਿਕਾਰ ਹੋ ਗਏ। ਦੋਨੇ ਗਲਤਫਹਿਮੀ ਨਹੀਂ, ਰਨਾਂ 'ਚ ਬੜੇ ਚਲਾਕ ਹੁੰਦੇ ਆ। ਵਜ਼ੀਰ ਦਾ ਮਕਸਦ ਇਹ ਵੀ ਇਹਨੇ ਹੁਣ ਦੇਖ ਕੇ ਤੇ ਟਾਈਮ ਬਦਲ ਲਿਆ, ਉਹਨੂੰ ਮਾਰ ਦੂਗੀ ਉੱਥੇ ਦੱਸੂਗਾ ਕਿ ਉਹ ਖਿੱਚਿਆ ਪੂਰਾ ਅੱਧਾ ਕੁੱਤੇ ਮਿਜੇ ਦੇ ਦਾ ਲੈ ਕੇ ਭੱਜ ਲਿਆ। ਵਜ਼ੀਰ ਕਹਿੰਦਾ ਪੈਣਾ ਬਾਦਸ਼ਾਹ ਦੀਆਂ ਰਾਣੀਆਂ ਨਾਲ ਤੇ ਹੁਣ ਭੱਜਣ ਦੀ ਕੋਸ਼ਿਸ਼ ਕਰਦਾ। ਉਹਨੇ ਕਿਹਾ ਕਿਹੜੀ ਰਾਣੀ, ਕੌਣ ਰਾਣੀ, ਕਿੱਥੇ ਰਾਣੀ? ਹੁਣ ਤਾਂ ਦੇਖੀ ਨਹੀਂ, ਤਾਂ ਪਤਾ ਹੀ ਨਹੀਂ ਵੀ ਕੀ ਹੋ ਗਿਆ ਮੇਰੇ ਨਾਲ। ਬਾਦਸ਼ਾਹ ਨੇ ਆਰਡਰ ਦਿੱਤਾ ਵਜ਼ੀਰ ਨੇ ਵੀ ਰਾਣੀ ਨੂੰ ਕੱਪੜੇ ਪਾ ਲਿਆ। ਪਤਾ ਲੱਗ ਗਿਆ ਕਿ ਇਹ ਬੇਗਨਾ, ਤੇਰੀ ਰਾਣੀ ਵੀ ਬੇਗਨਾ, ਇਹ ਵੀ ਵੇਖਣਾ। ਇਹ ਵੀ ਬੇਗਨਾ, ਇਹਨੂੰ ਕੋਈ ਪਤਾ ਨਹੀਂ। ਪੁੱਛਿਆ ਉਹਨੂੰ ਵੀ ਤੂੰ ਕਿਉਂ ਸੁੱਤਾ? ਉਹ ਗੱਲ ਉਹਨੇ ਫੇਰ ਸੁਣਾਈ ਵੀ ਮੈਂ ਇਦਾਂ ਦਾ ਕਰਦਾ ਸੀ, ਨੀਂਦ ਆਉਂਦੀ ਸੀਗੀ ਤੇ ਮੈਂ ਕਿਹਾ ਵੀ ਪਿੰਡ ਜਾਊਂਗਾ ਕੀ ਦੱਸੂਗਾ, ਕਹਿ ਕੇ ਕਿਤੇ ਦੇਖਿਆ ਮੈਂ ਪੈ ਗਿਆ, ਮੈਨੂੰ ਆ ਗਈ ਨੀਂਦ। ਬਾਦਸ਼ਾਹ ਮੈਨੂੰ ਕੋਈ ਪਤਾ ਨਹੀਂ ਦਿੱਤੀ। ਇਹ ਗੱਲ ਯਾਦ ਰੱਖਣੀ ਆ, ਜਦੋਂ ਕੋਈ ਪਰਦਾ ਦਾ ਫੈਸਲਾ ਆਵੇ ਤੇ ਪਹਿਲਾਂ ਉਹਨੂੰ ਤਹਿਕੀਕਾਤ ਕਰਨ ਤੋਂ ਬਾਅਦ। ਐਵੇਂ ਸਾਡੇ ਭਾਣਜੇ ਨੇ ਸਾਡੀ ਭਾਣਜੀ ਮਾਰੀ ਆ ਬਿਨਾਂ ਪੁੱਛਿਆ ਦੱਸਿਆ। ਅੱਛਾ ਹਾਂਜੀ ਆ 94 ਟੋਬੇ ਕੋਲ ਆਸ ਪਾਸ ਹੈਗਾ 94 ਹੈਗਾ ਨਾ, ਉਸ 94 ਦੇ ਵਿੱਚ ਰਹਿੰਦਾ ਸੀ। ਮੇਲੋਂ ਦੇ ਬੈਠੇ ਤੇ ਮੇਲੋਂ ਦੇ ਬੈਠੇ ਬੰਦੇ। ਹਾਂਜੀ ਉਹਨੇ ਨਾ ਸਾਡਾ ਉਹ ਭਾਣਜੇ ਸਾਡੇ ਦੋਤੇ ਆ, ਮੇਰੇ ਬਹਿਣੋਈ ਦੇ ਦੋ ਭਾਣਜੇ ਸੀ, ਭਾਣਜੀ ਸੀ ਜਿਹਦੇ ਲਾਲ ਕਿਸੇ ਨੇ ਐਵੇਂ ਕਹਤਾ ਬਿੰਦਿਆ ਨਾਂ ਸੀ ਮੁੰਡੇ ਦਾ, ਬਿੰਨਾ ਬਿੰਨਾ ਰੱਖਿਆ ਜਿਵੇਂ ਆਪਾਂ ਹੱਲ ਪਾ ਲੈਂਦੇ ਹਾਂ। ਹਲ ਪਾ ਲੈਂਦੇ ਆ ਪਿਆਰ ਦੇ ਵਿੱਚ। ਦੁੱਧ ਦਾ ਕੰਮ ਕਰਦਾ ਸੀ। ਉਹਨੂੰ ਆਉਂਦੇ ਨੂੰ ਕਿਤੇ ਰਾਜ ਦੱਸਦਾ ਵੀ ਤੁਹਾਡੀ ਭੈਣ ਦੇ ਕੋਲੇ ਫਲਾਣਾ ਬੰਦਾ ਆਇਆ ਸੀ, ਪੱਕੀ ਗੱਲ ਆ, ਹੋ ਗਿਆ ਤੇ ਐ ਹੋ ਗਿਆ, ਚੱਕ ਤੱਕ ਉਹਨੇ ਜਾਂਦੇ ਨੇ ਪੁੱਛਿਆ ਨਹੀਂ ਦੱਸਿਆ, ਖੜੀ ਚੱਕੀ ਮਾਰੀ ਗਰਦਨ ਲਾ ਗਿਆ। ਓਏ ਯਾਨੀ ਕਹਿਣ ਦਾ ਮੇਰਾ ਮਕਸਦ ਹੈ ਗੱਲ ਸੁਣਾਉਣ ਦਾ ਕਿ ਐਸਾ ਨਾ ਕਰਿਓ। ਆਪਣੀ ਜ਼ਿੰਦਗੀ 'ਚ ਤੁਹਾਨੂੰ ਇਦਾਂ ਦਾ ਮੌਕਾ ਆ ਜਾਵੇ, ਉਸ ਗੱਲ ਨੂੰ ਪਹਿਲਾਂ ਤਹਿਕੀਕ ਕਰੋ ਜੀ, ਤਹਿਕੀਕ ਕਰਕੇ ਉਸ ਤੋਂ ਬਾਅਦ ਉਹਨੂੰ ਗੱਲ ਸਿਧਾ ਦਿਓ।